ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸਰਕਾਰ ਤੇ ਅਫਸਰਸ਼ਾਹੀ ਤੋਂ। ਸਰਕਾਰ ਲੋਕਾਂ ਦੁਆਰਾ ਚੁਣੀ ਹੁੰਦੀ ਹੈ ਤੇ ਅਫਸਰਸ਼ਾਹੀ ਤੇ ਜਿਹੜੇ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਆ, ਇਹ ਦੋਨੇ ਮਿਲ ਕੇ ਸਰਕਾਰ ਨੂੰ ਚਲਾਉਂਦੇ ਆ। ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖਿਆ ਟਸਲ ਦੀਆਂ ਖਬਰਾਂ ਆਈਆਂ, ਸਰਕਾਰ ਦੇ ਅੱਪਰ ਲੈਵਲ ਤੇ ਵੀ ਆਈਆਂ, ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ। ਇਸੇ ਤਰ੍ਹਾਂ ਹੇਠਲੇ ਲੈਵਲ ਤੇ ਵੀ ਆਪਾਂ ਸੁਣਦੇ ਆ। ਜਦੋਂ ਸਰਕਾਰ ਬਣੀ ਸੀ, ਤੁਹਾਨੂੰ ਯਾਦ ਹੋਣਾ, ਪਟਵਾਰੀਆਂ ਵਾਲਾ ਯੱਬ ਪੈ ਗਿਆ ਸੀ। ਪਰ ਹੁਣ ਜਿਹੜੀ ਅਫਸਰਸ਼ਾਹੀ ਬਾਬਤ ਖਬਰਾਂ ਸੁਣਨ ਦੇ ਵਿੱਚ ਆ ਰਹੇ ਆ, ਇਹ ਟਸਲ ਰੁਕੂਗੀ ਕਿੱਥੇ ਕੁ ਜਾ ਕੇ? ਇੱਕ ਆਮ ਬੰਦੇ ਦੇ ਮਨ ਦੇ ਵਿੱਚ ਸਵਾਲ ਇਹ ਹੁੰਦਾ, ਕਿਉਂਕਿ ਜਦੋਂ ਦਫ਼ਤਰੋਂ ਖਾਲੀ ਹੱਥ ਮੁੜਦਾ, ਅਗਲਾ ਸੋਚਦਾ ਤਾਂ ਹੈ ਹੀ ਹੈ ਨਾ ਸ਼ਰਮਾ ਜੀ, ਕਿ ਯਾਰ ਸਰਕਾਰ ਤਾਂ ਚੁਣੀ ਹੈ ਕੰਮ ਕਰਾਉਣ ਨੂੰ, ਕੰਮ ਹੋ ਨਹੀਂ ਰਿਹਾ। ਪ੍ਰਵੀਨ ਜੀ, ਆਪਾਂ ਸਰਕਾਰਾਂ ਤੇ ਇੰਨਾ ਨਿਰਭਰ ਆ ਜੀ, ਜਾਂ ਸਾਨੂੰ ਲੱਗਦਾ ਕਿ ਸਾਰੇ ਕੰਮਾਂ ਲਈ ਸਰਕਾਰ ਜ਼ਿੰਮੇਵਾਰ ਆ। ਹੂੰ ਮੇਰੇ ਯਾਦ ਹੈ ਕਿ ਪੰਜਾਬ 'ਚ ਪਿੰਡਾਂ ਦੇ ਬੈਂਕਾਂ ਦੇ ਬਾਹਰ ਨਵੇਂ ਏਟੀਐਮ ਲੱਗੇ ਸੀ, ਬਾਦਲਾਂ ਦੀ ਸਰਕਾਰ ਸੀ। ਜੀ ਜੀ। ਤੇ ਆਪਣੇ ਪਿੰਡਾਂ ਦੇ ਬਜ਼ੁਰਗਾਂ ਨੂੰ, ਜਿਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਸੀ, ਉਹ ਆਪਣੇ ਪੋਤੇ ਨੂੰ, ਨੂੰਹ ਨੂੰ, ਧੀ ਨੂੰ, ਕਿਸੇ ਨੂੰ ਲੈ ਕੇ ਜਾਂ ਕਿਸੇ ਪਿੰਡ ਦੇ ਸਿਆਣੇ ਮੁੰਡੇ ਨੂੰ ਲੈ ਕੇ ਜਾਂਦੇ ਸੀ ਏਟੀਐਮ 'ਚ। ਤੇ ਉਹ ਕਈ ਵਾਰ ਮਤਲਬ ਸ਼ੁਰੂ ਵਾਲੇ ਦਿਨਾਂ 'ਚ ਏਟੀਐਮਾਂ 'ਚ ਪੈਸੇ ਮੁੱਕ ਜਾਂਦੇ ਨੇ, ਕਿ ਜਾਂ ਘੱਟ ਪਾਏ ਹੁੰਦੇ ਨੇ, ਕਿ ਤਨਖਾਹਾਂ ਨਿਕਲ ਗਈਆਂ ਜੀ, ਏਟੀਐਮ ਖਾਲੀ, ਤੇ ਸ਼ਨੀ ਐਤਵਾਰ ਛੁੱਟੀ ਆ ਜਾਵੇ ਸਰਕਾਰੀ, ਫਿਰ ਬੈਂਕ ਪਿੰਡਾਂ 'ਚ ਕੋਈ ਪਾਉਣ ਨਹੀਂ ਆਉਂਦਾ ਸੀ। ਤੇ ਮੈਂ ਪਿੰਡਾਂ ਦੇ ਵਿੱਚ ਲੋਕਾਂ ਨੂੰ, ਬਾਦਲਾਂ ਨੂੰ ਗਾਲਾਂ ਕੱਢਦਿਆਂ ਸੁਣਿਆ ਕਿ ਕਾਹਦੀ ਬਾਦਲ ਸਰਕਾਰ ਆ, ਏਟੀਐਮ 'ਚ ਤਾਂ ਪੈਸੇ ਨਹੀਂ ਹੈਗੇ। ਸੋ ਇਸ ਲਈ ਅਸੀਂ, ਇਹ ਸਰਕਾਰਾਂ ਜਵਾਬ ਦੇ ਹਰ ਚੀਜ਼ ਲਈ ਬਣ ਜਾਂਦੀਆਂ ਕਿ ਭਾਈ ਤੁਸੀਂ ਉਹ ਕਰਨਾ ਜੋ ਕੁਝ ਕਰਨਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਇਸ ਮੌਕੇ ਪੰਜਾਬ ਪੂਰੀ ਤਰ੍ਹਾਂ ਨਾਲ ਠੱਪ ਪਿਆ। ਚਾਹੇ ਉਹ ਬਰਗਾੜੀ ਬਹਿਬਲ ਵਾਲਾ ਮਾਮਲਾ ਹੋਵੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਾਮਲਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਹਿਲੂ ਹੋਵੇ, ਚਾਹੇ ਉਹ ਲਾਪਤਾ ਗੁਰੂ ਗ੍ਰੰਥ ਸਾਹਿਬਾਂ ਦਾ ਮਾਮਲਾ ਹੋਵੇ, ਚਾਹੇ ਉਹ ਫਿਰ ਜੀਰਾ ਸ਼ਰਾਬ ਫੈਕਟਰੀ ਵਾਲੇ ਖਿਲਾਫ ਚੱਲਿਆ ਸਾਂਝਾ ਮੋਰਚਾ ਹੋਵੇ, ਚਾਹੇ ਉਹ ਟਰੱਕ ਆਪਰੇਟਰਾਂ ਦੀ ਪਹਿਲਾਂ ਹੜਤਾਲ ਚੱਲੀ ਹੋਵੇ, ਚਾਹੇ ਬੇਰੁਜ਼ਗਾਰਾਂ ਦੇ ਧਰਨੇ ਹੋਣ, ਚਾਹੇ ਮੁਲਾਜ਼ਮਾਂ ਦੇ ਧਰਨੇ ਹੋਣ। ਸੋ ਲਗਾਤਾਰ ਉਹ ਧਰਨੇ ਨਜਿੱਠੇ ਨਹੀਂ ਪਾ ਰਹੀ ਸਰਕਾਰ, ਉਹ ਰੋਸ਼ ਬਜ਼ਾਰੇ ਨੂੰ ਮੁਕਾ ਹੀ ਨਹੀਂ ਪਾ ਰਹੀ। ਤੇ ਦੂਸਰੇ ਪਾਸੇ ਅਫਸਰਸ਼ਾਹੀ ਨਾਲ, ਜਿਵੇਂ ਤੁਸੀਂ ਕਿਹਾ ਕਿ ਗਵਰਨਰ ਨਾਲ ਲਗਾਤਾਰ, ਇਹ ਅਸੀਂ ਦਿੱਲੀ 'ਚ LG ਔਰ ਕੇਜਰੀਵਾਲ ਦਾ ਸੁਣਦੇ ਸੀ, ਇਹ ਪੰਜਾਬ 'ਚ ਵੀ ਹੋ ਗਿਆ। ਜੀ ਜੀ ਜੀ। ਸੋ ਲਗਾਤਾਰ ਤਣੀ ਚੱਲੀ ਜਾ ਰਹੀ ਹੈ। ਉਧਰ ਉਹ ਨਹੀਂ ਸੂਤ ਆ ਰਿਹਾ ਸੀ, ਤੇ ਕਿ ਅਚਾਨਕ ਹੁਣ ਇਸ ਤਰ੍ਹਾਂ ਮੰਨਿਆ ਜਾ ਰਿਹਾ ਕਿ ਜਿਵੇਂ ਪੂਰੀ ਪੰਜਾਬ ਸਰਕਾਰ ਹੜਤਾਲ ਤੇ ਚਲੀ ਗਈ ਹੋਵੇ। ਜੀ। ਪਹਿਲਾਂ PCS ਤੇ ਹੁਣ IAS। ਪੰਜਾਬ 'ਚ ਕਰੀਬ ਕੁੱਲ ਮਤਲਬ ਕਿ PCS ਤੇ IAS ਮਿਲਾ ਕੇ 400 ਅਫਸਰ ਬਣਦੇ ਨੇ। ਤੇ 400 ਅਫਸਰ ਜੇਕਰ ਛੁੱਟੀ ਤੇ ਚਲੇ ਗਏ ਤਾਂ ਕੱਲੇ ਅਫਸਰ ਨਾਲ ਗੁਣਾ 10 ਕਰ ਲਿਓ। ਜੀ ਜੀ। ਤੇ 400 ਗੁਣਾ 10 ਮਤਲਬ 4000 ਸਰਕਾਰੀ ਮੁਲਾਜ਼ਮ ਵਿਹਲਾ ਬੈਠਾ। ਕਿਉਂਕਿ ਇੱਕ ਅਫਸਰ ਦੇ ਨਾਲ 8-10 ਮੁਲਾਜ਼ਮ ਤਾਂ ਲੱਗੇ ਹੀ ਨੇ ਕੰਮ ਕਰਨ ਵਾਲੇ, ਹੈ ਨਾ। ਸੋ ਪੂਰਾ ਦਫ਼ਤਰ ਹੁਣ ਨਾ ਤਾਂ ਮਾਲ ਵਿਭਾਗ ਕੰਮ ਕਰ ਰਿਹਾ, ਨਾ ਆਬਕਾਰੀ ਵਿਭਾਗ ਕੰਮ ਕਰ ਰਿਹਾ। ਅਗਲੇ ਸਭ ਨੇ ਵਿਹਲੇ ਕਰਤੇ ਕਿ ਨਾ ਰਜਿਸਟਰੀ ਕਰਾਉਣ ਆਇਓ, ਨਾ ਇੰਤਕਾਲ ਚੜਾਉਣ ਆਇਓ, ਹੈ ਨਾ। ਇੱਧਰ ਦੂਸਰੇ ਪਾਸੇ ਟਰਾਂਸਪੋਰਟ ਵਿਭਾਗ ਵਾਲਿਆਂ ਨੇ, ਉਹਨਾਂ ਨੇ ਆਪਣਾ ਮੋਰਚਾ ਖੋਲ ਲਿਆ। ਸੋ ਇਹ ਸਾਰੇ ਦੇ ਵਿੱਚ ਵੱਡਾ ਸਵਾਲ ਇਹ ਹੈ ਕਿ ਪੰਜਾਬ 'ਚ ਇਹ ਚਿਰਾਂ ਤੋਂ ਮੰਗ ਰਹੀ ਹੈ ਪ੍ਰਵੀਨ ਜੀ, ਖਾਸ ਕਰਕੇ ਅਕਾਲੀਆਂ ਔਰ ਕਾਂਗਰਸੀਆਂ ਦੇ ਰਾਜ ਤੋਂ ਬਾਅਦ ਤਾਂ ਇਹ ਮੰਗ ਜ਼ੋਰ ਫੜ ਗਈ ਸੀ ਕਿ ਭਾਈ ਪੰਜਾਬ ਨੂੰ ਜੇ ਪੈਰਾਂ ਸਿਰ ਕਰਨਾ ਹੈ, ਜੇ ਪੰਜਾਬ ਸਰਕਾਰ ਨੇ ਕੁਝ ਚੱਜ ਨਾਲ ਕੰਮ ਕਰਨਾ ਹੈ, ਤਾਂ ਅਫਸਰਸ਼ਾਹੀ ਨੂੰ ਨੱਥ ਪਾਉਣੀ ਪਊਗੀ। ਤੇ ਅਫਸਰਸ਼ਾਹੀ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਕੋਈ ਮੰਤਰੀ, ਕੋਈ ਵਿਧਾਇਕ ਬਿਨਾਂ ਅਫਸਰਸ਼ਾਹੀ ਦੀ ਮਿਲੀ ਭੁਗਤ ਤੋਂ ਕੋਈ ਘੁਟਾਲਾ ਕਰ ਜਾਵੇ, ਕੋਈ ਘਪਲਾ ਕਰ ਜਾਵੇ, ਕੋਈ ਧੋਖਾਧੜੀ ਕਰ। ਜੀ ਬਿਲਕੁਲ ਸਹੀ। ਉਸ ਕਿਸੇ ਵੀ ਤਰ੍ਹਾਂ ਦੇ ਮਸਲਿਆਂ ਦੇ ਵਿੱਚੋਂ ਪੈਸਾ ਖਾਣ ਦਾ ਤਰੀਕਾ, ਪੈਸਾ ਕਢਾਉਣ ਦਾ ਤਰੀਕਾ, ਘੱਟ ਚੀਜ਼ ਨੂੰ ਮਹਿੰਗੀ ਦਿਖਾਉਣ ਦਾ ਤਰੀਕਾ ਅਫਸਰੇ ਸਮਝਾਉਂਦੇ ਨੇ ਮੰਤਰੀਆਂ MLA ਨੂੰ ਜੀ। ਤੇ ਫਿਰ ਉਹ ਚੋਂ ਨਿਕਲਣ ਦਾ ਤਰੀਕਾ ਵੀ ਇਹੀ ਦੱਸਦੇ ਨੇ। ਪਰ ਤਾਂ ਵੀ ਇਹ ਆਪਣੀ ਚਮੜੀ ਬਚਾ ਜਾਂਦੇ ਨੇ, ਕਿਉਂਕਿ ਰਾਜਨੀਤਿਕ ਲੀਡਰਾਂ ਦੇ ਤਾਂ ਵਿਰੋਧੀ ਤਰ੍ਹਾਂ ਹੈਗੀਆਂ, ਉਹ ਇੱਕ ਦੂਏ ਦੇ ਪਾਜ ਉਧੇੜਦੀਆਂ ਨੇ, ਇੱਕ ਦੂਜੇ ਦੇ ਮੁੱਦੇ ਆਉਂਦੀਆਂ ਨੇ। ਪਰ ਜਦੋਂ ਅਫਸਰਸ਼ਾਹੀ ਤੇ ਆਉਂਦੀ ਆ ਤਾਂ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਜੀ। ਹੁਣ ਤੁਸੀਂ ਕੋਈ ਸ਼ਿਕਾਇਤ ਲੈ ਕੇ, ਕੋਈ ਪਹਿਲੂ ਲੈ ਕੇ ਕਿਸੇ IAS, ਕਿਸੇ PCS ਕੋਲ, ਜਿਹੜਾ ਅਧਿਕਾਰ ਉਹਦੇ ਕੋਲ ਹੈਗਾ, ਜਿਹੜੀ ਕੁਰਸੀ ਤੋਂ ਬੈਠਾ, ਉਹਦੇ ਕੋਲ ਚਲੇ ਜਾਓ। ਪਹਿਲਾਂ ਤਾਂ ਤੁਹਾਨੂੰ ਮਿਲਣਾ ਹੀ ਸੰਭਵ ਨਹੀਂਗਾ ਜੀ, ਆਮ ਬੰਦੇ ਨੂੰ ਇਹ ਲੱਭ ਜਾਣ। ਜੇ ਮਿਲ ਜਾਣ ਫਿਰ ਤੁਹਾਨੂੰ ਨੁਕਤੇ ਦੱਸਣਗੇ, ਨਹੀਂ ਜੀ ਇਹ ਤਾਂ ਫਲਾਣੇ ਅਧਿਕਾਰ ਚ ਆਉਂਦਾ ਜੀ, ਇਹ ਤਾਂ ਉਹਦੇ ਕੋਲ ਜਾਓ ਜੀ, ਇਹ ਤਾਂ ਥਾਣੇ ਜਾਣਾ ਪਊਗਾ ਜੀ ਤੁਹਾਨੂੰ, ਇਹ ਤਾਂ ਕੋਰਟ ਕਚਹਿਰੀ ਦਾ ਮਾਮਲਾ ਜੀ, ਵਕੀਲ ਕਰੋ ਜੀ ਤੁਸੀਂ। ਬਿਲਕੁਲ ਬਿਲਕੁਲ। ਤੇ ਜਦੋਂ ਆਪਣੀ ਵਾਰੀ ਆਉਂਦੀ ਹੈ
ਫਿਰ ਕਹਿੰਦੇ ਨਹੀਂ ਜੀ ਪਰਚਾ ਹੀ ਰੱਦ ਹੋਣਾ ਚਾਹੀਦਾ, ਅਸੀਂ ਇਕੱਠੇ ਸਮੂਹਕ ਧਮਕੀ ਤੇ ਆ ਜੀ। ਇੱਕ ਤਰ੍ਹਾਂ ਨਾਲ ਇਹ ਸਰਕਾਰ ਨੂੰ ਡਰਾਉਣ। ਮੈਂ ਨਹੀਂ ਕਹਿੰਦਾ ਕਿ ਇਹ ਮਤਲਬ ਕਿ ਸਾਰੇ ਭ੍ਰਸ਼ਟਾਚਾਰ ਨੇ ਅਫਸਰ, ਮੈਂ ਨਹੀਂ ਕਹਿੰਦਾ ਕਿ ਸਾਰੇ ਧੋਖਾਧੜੀ ਕਰਦੇ, ਪਰ ਇਹਦਾ ਮਤਲਬ ਇਹ ਵੀ ਨਹੀਂ ਗਾ ਨਾ ਕਿ ਸਾਰੇ ਇਮਾਨਦਾਰ ਨੇ ਜੀ। ਸੋ ਇਸ ਲਈ ਆ ਜਿਹੜਾ ਮੁੱਦਾ ਹੁਣ ਬਣਿਆ ਹੈ, ਇਹ ਤਰੀਕਾ ਕੀ ਹੈ? ਜੇ ਵਿਜੀਲੈਂਸ, ਪਹਿਲੀ ਗੱਲ ਤਾਂ ਇਹ ਬਿਲਕੁਲ ਦਰੁਸਤ ਹੈ ਕਿ ਅੱਜ ਪੂਰੇ ਪੰਜਾਬ 'ਚ ਚਰਚਾ ਹੈ ਕਿ ਕੱਲੀ ਵਿਜੀਲੈਂਸ ਕੰਮ ਕਰਦੀ ਹੈ ਜਾਂ ਕੱਲੀ ਵਿਜੀਲੈਂਸ ਇਮਾਨਦਾਰ ਜੀ, ਇਹ ਦੂਜਾ ਪੱਖ ਵੀ ਹੈਗਾ ਬਿਲਕੁਲ। ਸੋ ਇਸ ਲਈ ਵਿਜੀਲੈਂਸ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਕੀ ਉਹਨੂੰ ਹੁਕਮ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਜੀ, ਕੀ ਉਹਨੂੰ ਹੁਕਮ ਦਿੱਲੀ ਤੋਂ ਆਉਂਦੇ ਨੇ? ਕਿਉਂਕਿ ਪਿਛਲੇ 10 ਮਹੀਨਿਆਂ ਦੇ ਵਿੱਚ ਜਿਹੜੀ ਸਰਕਾਰ ਦਾ ਆਪਣਾ ਹੀ ਤਾਲਮੇਲ ਨੀਗਾ, ਦੂਜਿਆਂ ਨਾਲ ਤਾਲਮੇਲ ਕੀ ਬਿਠਾਊਗੀ? ਪ੍ਰਵੀਨ ਜੀ ਇਹ ਕਹਿੰਦੇ ਸੀ ਕਿ ਸਕੂਲ ਸਿੱਖਿਆ ਅਸੀਂ ਮਾਹਰ ਹਾਂ ਇਸ ਮਾਮਲੇ 'ਚ, ਇਹਦੀ ਮਹਾਰਤ ਹਾਸਲ ਆ, ਸਾਡੇ ਕੋਲ ਸਰਟੀਫਿਕੇਟ ਹੈ ਜੀ। ਇਹ ਕਹਿੰਦੇ ਸੀਗੇ ਰੇਤ ਤੇ ਐਕਸਾਈਜ਼, ਸ਼ਰਾਬ ਤੇ ਮਾਈਨਿੰਗ, ਇਹਦੇ ਵਿੱਚ ਤਾਂ ਪੰਜਾਬ ਦੇ ਭੜੋਲੇ ਭਰ ਦਾਂਗੇ ਅਸੀਂ, ਬਿਲਕੁਲ ਕਹਿੰਦੇ ਰਹੇ ਕੇਜਰੀਵਾਲ ਸਾਹਿਬ। ਤੇ ਹੁਣ ਤੁਸੀਂ ਹਾਲ ਦੇਖੋ ਕਿ ਮਾਈਨਿੰਗ ਵਿਭਾਗ 10 ਮਹੀਨਿਆਂ ਦੀ ਸਰਕਾਰ 'ਚ 3 ਵਾਰ ਬਦਲ ਗਿਆ ਜੀ। ਮੀਥੇਅਰ ਨੂੰ ਬਣਾਇਆ ਸੀ, ਹਾਂਜੀ, ਉਹ ਤੋਂ ਲੈ ਕੇ ਹਰਜੋਤ ਬੈਂਸ ਨੂੰ ਦਿੱਤਾ, ਹਰਜੋਤ ਬੈਂਸ ਤੋਂ ਲੈ ਕੇ ਹੁਣ ਫਿਰ ਮੀਥੇਅਰ ਨੂੰ ਦਿੱਤਾ ਜੀ। ਤੇ ਦੂਸਰੇ ਪਾਸੇ ਸਿਹਤ, ਜਿਹਨੂੰ ਇਹ ਕਹਿੰਦੇ ਸਾਡੇ ਕੋਲ ਪੂਰਾ ਤਜਰਬਾ ਹੈ, ਉਹ ਸਿਹਤ ਮਹਿਕਮਾ 3 ਮੰਤਰੀ ਬਣ ਗਏ 10 ਮਹੀਨਿਆਂ 'ਚ। ਪਹਿਲਾਂ ਵਿਜੇ ਸਿੰਗਲਾ, ਫਿਰ ਜੋੜੇ ਮਾਜਰਾ, ਤੇ ਹੁਣ ਡਾਕਟਰ ਬਲਵੀਰ। ਤੇ ਸਿੱਖਿਆ ਨੂੰ ਲੈ ਕੇ ਪਹਿਲਾਂ ਸਕੂਲੀ ਸਿੱਖਿਆ ਵਾਲੇ ਮਾਮਲੇ 'ਚੋਂ ਹੱਥ ਜੋੜ ਕੇ ਮਤਲਬ ਮੀਥੇਅਰ ਨੇ ਕਿਹਾ ਜੀ ਲੈ ਲਓ ਮੇਰੇ ਤੋਂ ਵਾਪਸ, ਮੈਂ ਨਹੀਂ ਕਰਨਾ ਹੈ, ਉਹ ਹਰਜੋਤ ਬੈਂਸ ਕੋਲ ਚਲਾ ਗਿਆ ਜੀ। ਹੁਣ ਕਹਿੰਦੇ ਹਾਇਰ ਐਜੂਕੇਸ਼ਨ ਉਧਰ ਚਲੀ ਗਈ ਜੀ। ਮਤਲਬ ਇਹ ਸਰਕਾਰ ਆਪਣਾ ਤਾਲਮੇਲ ਨਹੀਂ ਬਿਠਾ ਪਾ ਰਹੀ, ਅਫਸਰਸ਼ਾਹੀ ਨਾਲ ਕੀ ਬਿਠਾਊਗੀ? ਸੋ ਇਸ ਲਈ ਇਹ ਅਫਸਰਸ਼ਾਹੀ ਵਾਲਾ ਪਹਿਲੂ ਬਹੁਤ, ਕੱਲ ਮਤਲਬ ਪਹਿਲਾਂ ਜਿਹੜੇ ਪੀਸੀਐਸ ਅਫਸਰ ਨੇ ਉਹ 5 ਦਿਨਾਂ ਦੀ ਸਮੂਹਕ ਛੁੱਟੀ ਤੇ ਚਲੇ ਗਏ ਨੇ ਕਿ ਵਿਜੀਲੈਂਸ ਬਦਲਾਖੋਰੀ ਨੀਤੀ ਰਾਹੀਂ ਕੰਮ ਕਰ ਰਹੀ ਹੈ ਜੀ, ਧੱਕਾਸ਼ਾਹੀ ਕਰਦੀ ਹੈ ਜੀ, ਮਨਜ਼ੂਰੀ ਲਏ ਬਿਨਾਂ ਜੀ ਗ੍ਰਿਫਤਾਰੀਆਂ ਪਾ ਰਹੀ ਹੈ ਜੀ, ਇਹ ਏਦਾਂ ਨਹੀਂ ਹੁੰਦਾ ਜੀ। ਸੋ ਇਹ ਸਾਰਾ ਕੁਝ ਖਤਮ ਹੋ ਗਿਆ। ਉਸ ਤੋਂ ਬਾਅਦ ਹੁਣ ਆਈਐਸ ਅਫਸਰ ਚੀਫ ਸੈਕਟਰੀ ਨੂੰ ਮਿਲਦੇ ਨੇ, ਬੀਕੇ ਜੰਜੂਏ ਨੂੰ ਜੀ, ਹੈ ਨਾ, ਤੇ ਉਹ ਜਿਹੜਾ ਚੀਫ ਪ੍ਰਮੁੱਖ ਸਕੱਤਰ ਹੈ ਬੇਨੂ ਪ੍ਰਸ਼ਾਦ, ਉਹ ਐਸੋਸੀਏਸ਼ਨ ਦਾ ਪ੍ਰਧਾਨ ਹੈ, ਉਹਦੀ ਅਗਵਾਈ 'ਚ ਮਿਲਦੇ ਨੇ। 3-4 ਘੰਟੇ ਬਹਿਸ ਹੁੰਦੀ ਹੈ ਤੇ ਦੱਸਣ ਵਾਲੇ ਇਹ ਦੱਸਦੇ ਨੇ ਕਿ ਕੁਝ ਅਫਸਰ ਅੰਦਰ ਰੋਏ। ਅੱਛਾ, ਠੀਕ ਹੈ ਜੀ। ਬੀਬੀ ਨੀਲਮਾ ਦਾ ਘਰ ਵਾਲਾ ਕਹਿੰਦਾ ਕਿ ਠੀਕ ਹੈ ਜੀ, ਫਿਰ ਗਲਤੀ ਹੋ ਗਈ, ਤੁਹਾਡੇ ਕੋਲ ਆ ਗਏ, ਤੁਸੀਂ ਸਾਡੇ ਭਾਈਚਾਰੇ 'ਚੋਂ, ਕਿ ਐ ਕਰੋ ਜੀ, ਫਿਰ ਗੱਲ ਖਤਮ ਕਰੋ, ਮੀਟਿੰਗ ਬੰਦ ਕਰੋ, ਮੈਂ ਦਿੰਦਾ ਜੀ ਆਪਣੇ ਇਸ, ਕਿਉਂਕਿ ਉਹ ਵੀ ਆਈਐਸ ਅਫਸਰ ਹੈ ਜੀ ਜੀ, ਬੀਬੀ ਨੀਲਮਾ ਦਾ ਘਰ ਵਾਲਾ। ਉਹ ਕਹਿੰਦਾ ਜੀ ਮੈਂ ਦਿੰਦਾ ਅਸਤੀਫਾ, ਤੇ ਉਹ ਤੋਂ ਬਾਅਦ ਮੈਂ ਮੀਡੀਆ 'ਚ ਗੱਲ ਕਰੂੰਗਾ, ਫਿਰ ਮੈਂ ਦੱਸੂਗਾ ਜੀ ਕਿ ਕੀ ਹੁੰਦਾ। ਸੋ ਕਿਉਂਕਿ ਸਾਰਿਆਂ ਕੋਲ ਇੱਕ ਦੂਏ ਦੀਆਂ ਚੋਰ ਮੋਰੀਆਂ ਪਈਆਂ ਨੇ ਜੀ। ਸਹੀ ਹੈ। ਕਹਿੰਦੇ ਜੀ ਫਾਈਲਾਂ 'ਚ ਛੇੜਛਾੜ, ਕਹਿੰਦੇ ਫਾਈਲ ਤਾਂ ਮਹੀਨਾ ਮੁੱਖ ਮੰਤਰੀ ਦੇ ਦਫ਼ਤਰ 'ਚ ਵੀ ਪਈ ਰਹਿੰਦੀ ਹੈ, ਕਿ ਛੇੜਛਾੜ ਸਾਡੇ ਕੋਲ ਵੀ ਹੋਊਗੀ, ਉੱਥੇ ਵੀ ਹੁੰਦੀ ਹੋਊਗੀ ਫਿਰ ਜੀ। ਤੇ ਕਿਹੜੀ ਫਾਈਲ ਹੈ? ਇਹੀ ਅਧਿਕਾਰੀਆਂ ਦੇ ਹਵਾਲੇ ਨਾਲ ਗੱਲ ਜਨਤਕ ਹੋਈ ਹੈ ਨਾ, ਕਿ ਕੋਈ ਵੀ ਸਰਕਾਰੀ ਫਾਈਲ ਅਧਿਕਾਰੀਆਂ ਔਰ ਸੰਵਿਧਾਨਕ ਤੌਰ ਤੇ ਤਾਇਨਾਤ ਕੀਤੇ ਗਏ ਮੰਤਰੀਆਂ ਤੋਂ ਬਿਨਾਂ ਕਿਤੇ ਹੋਰ ਨਹੀਂ ਜਾਂਦੀ ਹੁੰਦੀ, ਪਰ ਇਹ ਅਫਸਰਾਂ ਦੇ ਹਵਾਲੇ ਨਾਲ ਗੱਲਾਂ ਬਾਹਰ ਆ ਰਹੀਆਂ ਕਿ ਸੈਕਟਰੀਏਟ ਤੋਂ ਨਿਤ ਦਿਨ ਸਰਕਾਰੀ ਫਾਈਲਾਂ ਇੱਕ ਕੋਠੀ 'ਚ ਜਾਂਦੀਆਂ ਨੇ, ਉੱਥੋਂ ਚੈੱਕ ਹੋ ਕੇ ਆਉਂਦੀਆਂ ਨੇ, ਉਹ ਜੋ ਲਿਖਦੇ ਨੇ ਫਿਰ ਉਹਦੇ ਅਨੁਸਾਰ ਕੰਮ ਹੁੰਦਾ। ਇੱਕ ਵੱਖਰਾ ਚਿੱਟੇ ਕਾਗਜ਼ ਲਿਖ ਕੇ ਉੱਪਰ ਲਾਇਆ ਜਾਂਦਾ ਤੇ ਉਹਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਉਹ ਕਾਗਜ਼ ਫਾੜ ਦਿੱਤਾ ਜਾਂਦਾ ਤੇ ਉਹ ਸਰਕਾਰੀ ਫਾਈਲ ਫਿਰ ਸਰਕਾਰੀ ਬਣ ਜਾਂਦੀ ਹੈ ਜੀ। ਸੋ ਇਸ ਲਈ ਕਿਉਂਕਿ ਅਫਸਰਸ਼ਾਹੀ ਨੇ ਵੀ ਚੋਰ ਮੋਰੀਆਂ ਕੱਢ ਲੀਆਂ ਕਿ ਠੀਕ ਹੈ, ਜਿਹਦਾ ਕੰਮ ਕਰਨਾ ਉਦੋਂ ਤਾਂ ਕਰ ਦੋ, ਜਿਹਦਾ ਨਹੀਂ ਕਰਨਾ ਜਨਾਬ ਕਿਹਦੀ ਮੰਨੀ ਹੈ ਜੀ, ਸਾਨੂੰ ਤਾਂ ਪਤਾ ਹੀ ਨਹੀਂ, ਹੁਕਮ ਇੱਧਰੋਂ ਆਉਂਦਾ ਜੀ ਉੱਧਰੋਂ ਆਉਂਦਾ, ਉਹਨੂੰ ਕਹਿ ਦੋ ਉਹਦਾ ਸੁਨੇਹਾ ਨਹੀਂ ਆਇਆ, ਉਹਨੂੰ ਕਹਿ ਦੋ ਉਹਦਾ ਸੁਨੇਹਾ ਨਹੀਂ ਆਇਆ ਜੀ, ਚੱਲ ਰਿਹਾ। ਸੋ ਇਹ ਸਾਰੇ ਪਹਿਲੂ ਦੇ ਉੱਤੇ ਇਸ ਮੌਕੇ ਪੰਜਾਬ ਦੇ ਲੋਕਾਂ ਲਈ ਸਵਾਲ ਖੜਾ ਹੋ ਗਿਆ ਕਿ ਜਿਸ ਤਰ੍ਹਾਂ ਇਹ ਬਗਾਵਤ ਕੀਤੀ ਆਈਐਸ ਪੀਸੀਐਸ ਅਫਸਰਾਂ ਨੇ, ਇਸ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਹਨਾਂ ਚੋਂ ਜਿਹੜੇ ਭ੍ਰਸ਼ਟ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਦੂਸਰੇ ਪਾਸੇ ਸਰਕਾਰ ਕੋਲੇ ਮਹਾਰਤ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਅਫਸਰਾਂ ਇਹਨਾਂ ਤੋਂ ਹੀ ਕੰਮ ਲੈਣਾ ਜੀ। ਸਹੀ ਹੈ। ਹੁਣ ਜਿਆਦਾ ਤੁਸੀਂ ਦਮ ਰੱਖੋ, ਫਿਰ ਕਹਿ ਦੋ ਕਿ ਸਾਰੇ ਤੋਰੇ ਅਸੀਂ, ਹੈ ਏਡਾ ਬੜਾ ਦਮ
ਹੈ ਉਹਨਾਂ ਨਾਲ ਕਾਨੂੰਨੀ ਦਾਅਪੇਚ ਸਾਹਮਣੇ ਆਉਣ ਦਾ, ਕਿਉਂਕਿ ਉਹ ਵੀ ਕਾਨੂੰਨੀ ਤੌਰ ਤੇ ਨਹੀਂ ਲੜਨਾ ਚਾਹੁੰਦੇ। ਤੁਸੀਂ ਇਹ ਦੇਖੋ ਕਿ ਉਹ ਚੀਫ ਸੈਕਟਰੀ ਤੋਂ ਲੈ ਕੇ ਮੁੱਖ ਮੰਤਰੀ, ਕੱਲ ਮੁੱਖ ਮੰਤਰੀ ਨੂੰ ਮਿਲਲੇ ਸਾਰੇ IAS ਅਫਸਰ, ਜੀ ਉਹਦੇ ਕੋਲ ਵੀ ਉਹ ਤਾਂ ਕਹਿੰਦਾ ਮੇਰੇ ਧਿਆਨ 'ਚ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਮਾਨ ਸਾਹਿਬ ਕਹਿੰਦੇ ਕਿ ਅੱਛਾ ਐਡਾ ਬੜਾ ਮਸਲਾ ਹੋ ਗਿਆ ਕਿ ਵਿਜੀਲੈਂਸ ਐਂ ਕਰ ਰਹੀ ਹੈ। ਸੋ ਇਸ ਲਈ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਤੇ ਕੋਈ ਕਾਨੂੰਨੀ ਪੁਲਿਸ ਕਾਰਵਾਈ ਹੋ ਰਹੀ ਹੈ, ਵਿਜੀਲੈਂਸ ਕਾਰਵਾਈ ਹੋ ਰਹੀ ਹੈ, ਤਾਂ ਉਹਦੇ ਲਈ ਕੋਰਟ ਕਚਹਿਰੀ ਤੁਹਾਡੇ ਲਈ ਵੀ ਤਾਂ ਹੈ ਨਾ। ਫਿਰ ਬਿਲਕੁਲ ਹੈਗਾ, ਤੁਸੀਂ ਕੋਰਟ ਕਚਹਿਰੀ 'ਚ ਸੱਚੇ ਸਾਬਤ ਹੋ ਜਾਓਗੇ, ਪਰਚਾ ਆਪੇ ਰੱਦ ਹੋ ਜਾਊਗਾ। ਜੀ ਪਰ ਤੁਸੀਂ ਕਹਿ ਰਹੇ ਹੋ ਨਾ ਅਸੀਂ ਤਾਂ ਸਮੂਹਕ ਤੌਰ ਤੇ ਆਏ ਆ, 60 ਜਣੇ ਅਸਤੀਫਾ ਦੇਵਾਂਗੇ। ਜਦੋਂ ਉਸ ਨੀਲਮਾ ਦੇ ਘਰ ਵਾਲੇ ਨੇ ਕਿਹਾ ਕਿ ਮੈਂ ਅਸਤੀਫਾ ਦੇ ਕੇ ਜਾਣਾ, ਤਾਂ 100 ਦੇ ਕਰੀਬ ਅਫਸਰ ਸੀ, ਜਿਨ੍ਹਾਂ ਚੋਂ 60 ਨੇ ਮੌਕੇ ਤੇ ਕਹਿ ਦਿੱਤਾ ਕਿ ਅਸੀਂ ਵੀ ਸਾਰੇ ਅਸਤੀਫੇ ਦੇ ਦੇਵਾਂਗੇ ਜੀ। ਇਹ ਧਮਕੀਆਂ ਨੇ ਸਰਕਾਰ ਨੂੰ ਡਰਾਉਣ ਦੀਆਂ। ਸੋ ਇਸ ਲਈ ਅਫਸਰਸ਼ਾਹੀ ਇਸ ਕਦਰ ਹਾਵੀ ਵੀ ਆ, ਔਰ ਅਫਸਰਸ਼ਾਹੀ ਤੋਂ ਬਿਨਾਂ ਸਰਕਾਰ ਚਲਾਉਣੀ ਇਹਨਾਂ ਦੀ ਔਖੀ ਇਹ ਆ ਕਿਉਂਕਿ ਇਹਨਾਂ ਨੂੰ ਆਉਂਦੇ ਨਹੀਂ ਫਾਰਮੂਲੇ। ਹੋ ਸਕਦਾ ਇਹਦੇ ਪਿੱਛੇ ਕੁਝ ਅਫਸਰਾਂ ਨੂੰ ਅਕਾਲੀਆਂ ਦੀ ਸ਼ਹਿ ਹੋਵੇ, ਹੋ ਸਕਦਾ ਇਹਦੇ ਅਫਸਰਾਂ ਨੂੰ ਪਿੱਛੇ ਕੁਝ ਕਾਂਗਰਸੀਆਂ ਦੀ ਸ਼ਹਿ ਹੋਵੇ, ਈਵਨ ਇਹ ਵੀ ਹੋ ਸਕਦਾ ਕਿ ਦਿੱਲੀ ਵਾਲਿਆਂ ਦਾ ਮਤਲਬ ਕਿ ਮੋਦੀ ਸਰਕਾਰ ਦਾ ਵੀ ਕੋਈ ਥਾਪੜਾ ਹੋਵੇ ਕੁਝ ਅਫਸਰਾਂ ਨੂੰ। ਹਾਂ ਬਿਲਕੁਲ, ਕੁਝ ਵੀ ਸੰਭਵ ਹੈ ਜੀ। ਪਰ ਇਸ ਨਹੀਂ ਕਹਿੰਦੇ ਕਿ ਸਾਰੇ ਅਫਸਰ, ਪਰ ਕੁਝ ਉਸ ਦੇ ਵਿੱਚ ਆਪਣਾ ਹੀ ਨੁਕਤੇ ਚਲਾ ਰਹੇ ਹੋਣਗੇ ਅੰਦਰ। ਤੇ ਜੇਕਰ ਪਿਛਲੀਆਂ ਸਰਕਾਰਾਂ ਸਮੇਂ ਮਿਲ ਕੇ ਮਲਾਈ ਛਕੀ ਹੈ ਅਫਸਰਾਂ ਔਰ ਰਾਜਨੀਤਿਕ ਧਿਰਾਂ ਨੇ, ਤਾਂ ਫਿਰ ਹੁਣ ਉਹਨਾਂ ਨੂੰ ਇਹ ਵੀ ਤਾਂ ਹੈ ਨਾ ਕਿ ਜੇ ਅਸੀਂ ਫਸਾਂਗੇ ਤਾਂ ਉਹ ਫਸਣਗੇ, ਜੇ ਉਹ ਫਸਣਗੇ ਤਾਂ ਅਸੀਂ ਫਸਾਂਗੇ ਜੀ। ਸੋ ਇਸ ਲਈ ਦੋ ਇੱਕ ਦੂਏ ਨੂੰ ਬਚਾਉਣਾ ਚਾਹਣਗੇ ਕਿ ਜੇ ਉਹ ਬਚ ਗਿਆ ਤਾਂ ਮੈਂ ਵੀ ਬਚ ਜੂ, ਮੈਂ ਬਚ ਗਿਆ ਤਾਂ ਉਹ ਵੀ ਬਚ ਜੂ। ਸੋ ਇਸ ਕਵਾਇਦ ਦੇ ਵਿੱਚ ਪਰ ਇਹਨਾਂ ਦਾ ਆਪਣਾ ਅਕਸ ਵੀ ਸਰਕਾਰ ਉਸ ਮਾਮਲੇ 'ਚ ਵਿਜੇ ਸਿੰਗਲੇ ਵਾਲੇ ਮਾਮਲੇ ਦੇ ਵਿੱਚ ਸਵਾਲਾਂ ਦੇ ਘੇਰੇ 'ਚ ਨੇ ਕਿ ਅਜੇ ਤੱਕ ਉਹਦੀ ਰਿਕਵਰੀ ਕੋਈ ਨਹੀਂ ਦਿਖਾ ਸਕੀ। ਜੇਕਰ ਉਹ ਝੂਠ ਸੀ ਤਾਂ ਫਿਰ ਝੂਠ ਮੰਨੋ ਕਿ ਹਾਂ ਸਾਡੇ ਤੋਂ ਗਲਤ ਹੋ ਗਿਆ। ਹੁਣ ਗੱਲ ਸਾਹਮਣੇ ਇੱਥੇ ਤੱਕ ਆ ਗਈ ਕਿ ਮੁੱਖ ਮੰਤਰੀ ਨੂੰ ਤਾਂ ਮਿਲਿਆ ਹੀ ਨਹੀਂ ਸੀ ਵਿਜੇ ਸਿੰਗਲਾ ਜਦੋਂ ਕੱਢਿਆ ਗਿਆ ਉਹਨੂੰ ਜੀ। ਇੱਧਰ ਸਰਾਰੀ ਵਾਲੇ ਮਾਮਲੇ 'ਚ ਤੁਸੀਂ ਲਟਕਾ ਕੇ ਰੱਖਿਆ। ਆਪਾਂ ਪਹਿਲਾਂ ਹੀ ਤਾਂ ਗੱਲਾਂ ਕਰਦੇ ਰਹੇ ਹਾਂ ਕਿ ਭਾਈ ਜਦ ਤੱਕ ਗੁਜਰਾਤ ਦੀਆਂ ਚੋਣਾਂ ਨਿਬੜਦੀਆਂ ਤਦ ਤੱਕ ਸਰਾਰੀ ਨੂੰ ਨਹੀਂ ਤੋਰਦੇ, ਗੁਜਰਾਤ ਤੋਂ ਬਾਅਦ ਤੋਰਨਗੇ। ਤੇ ਹੁਣ ਤੁਸੀਂ ਤੋਰ ਵੀ ਦਿੱਤਾ, ਮਤਲਬ ਛਿੱਤਰ ਵੀ ਖਾਦੇ ਤੇ ਗੰਢੇ ਵੀ ਖਾਦੇ, ਸੋ ਪਹਿਲੇ ਦਿਨ ਤੋਰ ਦਿੰਦੇ। ਸੋ ਇਸ ਲਈ ਸਰਕਾਰ ਬੁਰੀ ਤਰ੍ਹਾਂ ਨਾਲ ਉਲਝੀ ਹੈ ਔਰ ਇਸ ਮੌਕੇ ਅਫਸਰਸ਼ਾਹੀ ਨੂੰ ਇਹ ਪਤਾ ਲੱਗ ਗਿਆ ਕਿ ਪੈੜ ਨੱਪਣ ਦਾ ਸਮਾਂ ਤੇ ਉਹਨਾਂ ਨੇ ਅਫਸਰਸ਼ਾਹੀ ਨੇ ਸਰਕਾਰ ਨੂੰ ਬੈਕਫੁੱਟ ਤੇ ਲਿਆਂਦਾ। ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋ ਰਹੀ ਹੈ ਤੇ ਉਸ ਨੂੰ ਅਫਸਰਸ਼ਾਹੀ ਧੱਕੇ ਨਾਲ ਚਲਾ ਰਹੀ ਹੈ ਔਰ ਉਹ ਅਫਸਰਸ਼ਾਹੀ ਹੈ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਮੌਜਾਂ ਲੁੱਟੀਆਂ। ਜੀ ਸ਼ਰਮਾ ਜੀ, ਗੱਲ ਇਹ ਹੈ ਕਿ ਅਫਸਰ ਕੰਮ ਨਾ ਕਰੂ ਸਰਜੂ। ਅਫਸਰ ਨੇ ਹਰ ਪਾਰਟੀ ਦੀ ਸਰਕਾਰ 'ਚ ਕੰਮ ਕੀਤਾ ਹੁੰਦਾ, ਉਹਨੂੰ ਪਤਾ ਵੀ ਕਿਹਨੂੰ ਕਿਵੇਂ ਟਰਕਾਉਣਾ ਤੇ ਕੀ ਕਹਿਣਾ। ਪਰ ਜਿਹੜੀ ਸਰਕਾਰ ਹੈ, ਸਰਕਾਰ ਦਾ ਤਾਂ ਏਦਾਂ ਕੰਮ ਨਹੀਂ ਨਾ ਚੱਲਦਾ, ਨਹੀਂ ਚੱਲਣਾ। ਸਰਕਾਰ ਨੂੰ ਤਾਂ ਰਾਹ ਅਖਤਿਆਰ ਕਰਨਾ ਹੀ ਪੈਣਾ, ਰਾਬਤਾ ਕਰਨਾ ਹੀ ਪੈਣਾ, ਕਿਉਂਕਿ ਸਰਕਾਰ ਲੋਕਾਂ ਜਿੰਨਾ ਅਫਸਰ ਜਵਾਬਦੇਹ ਆ ਉਹ ਤੋਂ ਕਿਤੇ ਜ਼ਿਆਦਾ ਜਵਾਬਦੇਹ ਸਰਕਾਰ ਹੈ ਲੋਕਾਂ ਨੂੰ। ਬਿਲਕੁਲ ਅਗਲਾ MLA ਨੂੰ ਕਹਿੰਦਾ ਵੋਟਾਂ ਤੈਨੂੰ ਪਾਈਆਂ, DSP ਨੂੰ ਨਹੀਂ ਪਾਈਆਂ। ਬਸ ਅਗਲਾ ਕਹਿੰਦਾ ਵੋਟਾਂ ਤੈਨੂੰ ਪਾਈਆਂ ਭਰਾਵਾ, ਤਹਿਸੀਲਦਾਰ ਨੂੰ ਨਹੀਂ ਪਾਈਆਂ, ਕਹਿਣਾ ਤੁਸੀਂ ਆ, ਅਸੀਂ ਨਹੀਂ ਕਹਿਣਾ। ਬਿਲਕੁਲ।